ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਵਾ ਅਕਾਲੀ ਦਲ ਦੇ ਵਿੱਚ, ਕਿਉਂਕਿ ਅਕਾਲੀ ਦਲ ਨੇ ਜਥੇਬੰਦਕ ਢਾਂਚਾ ਭੰਗ ਕਰਤਾ ਵਾ ਤੇ ਪਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ। ਅਕਾਲੀ ਦਲ ਦਾ ਇਤਿਹਾਸ ਮਾਣਮੱਤਾ ਹੈ ਤੇ ਇਸ ਪਾਰਟੀ ਦਾ ਇਤਿਹਾਸ ਪੜ੍ਹ ਕੇ ਵੇਖਿਓ। ਮੈਂ ਇਹ ਰਿਪੋਰਟ ਦੇ ਵਿੱਚ ਪਹਿਲਾਂ ਹੀ ਗੱਲ ਕਰ ਰਿਹਾ ਅੱਗੇ ਵਧਣ ਤੋਂ ਪਹਿਲਾਂ, ਕਿਉਂਕਿ ਮੇਰਾ ਜਿਹੜਾ ਨਿਸ਼ਾਨਾ ਵਾ ਜਾਂ ਮੇਰੇ ਜਿਹੜੀ ਗੱਲ ਕਰਨੀ ਚਾਹਣਾ ਵਾ ਉਹ ਅਸੀਂ ਗੱਲ ਕਰਾਂਗੇ ਬਾਦਲ ਪਰਿਵਾਰ ਬਾਰੇ, ਨਾ ਕਿ ਅਕਾਲੀ ਦਲ ਬਾਰੇ। ਅਕਾਲੀ ਦਲ ਦਾ ਇਤਿਹਾਸ ਹੈ ਉਹ ਜ਼ਰੂਰ ਪੜ੍ਹਿਓ। ਮਾਣਮੱਤਾ ਤੇ ਬੜਾ ਸ਼ਾਨਾਮੱਤਾ ਇਤਿਹਾਸ ਹੈ ਪੰਥਕ ਪਾਰਟੀ ਦਾ, ਪੰਜਾਬ ਦੀ ਪਾਰਟੀ ਦਾ, ਖੇਤਰੀ ਪਾਰਟੀ ਦਾ। ਹੁਣ ਆਉਣੇ ਆਪਾਂ ਸੁਖਬੀਰ ਸਿੰਘ ਬਾਦਲ ਤੇ। ਸੁਖਬੀਰ ਸਿੰਘ ਬਾਦਲ 2007 ਤੋਂ ਲੈ ਕੇ 17 ਤੱਕ ਮੇਨ ਕਰਤਾ ਧਰਤਾ ਰਹੇ ਪੰਜਾਬ ਦੇ ਵਿੱਚ, ਔਰ ਇਸ ਵੇਲੇ ਜਿਹੜੇ ਉਹਨਾਂ ਦੇ ਚਾਪਲੂਸ ਆ, ਜਿਹੜੇ ਉਹਨਾਂ ਦੇ ਨੇੜੇ ਆ, ਜਿਵੇਂ ਬਿਲਕੁਲ ਠੀਕ ਉਸੇ ਤਰ੍ਹਾਂ ਜਿਵੇਂ ਮੋਦੀ ਸਾਹਿਬ ਦੇ ਚਾਪਲੂਸ ਆ, ਜਿਵੇਂ ਰਾਹੁਲ ਗਾਂਧੀ ਦੇ ਚਾਪਲੂਸ ਆ, ਜਿਵੇਂ ਉਹਨਾਂ ਦੇ ਦੁਆਲੇ ਘੇਰਾ ਵਾ ਸੋਨੀਆ ਗਾਂਧੀ ਦੇ ਆਲੇ ਦੁਆਲੇ, ਜਿਹੜੇ ਉਹਨਾਂ ਦੀਆਂ ਰਸੋਈਆਂ 'ਚ ਤੁਰੇ ਫਿਰਦੇ ਆ, ਉਹੀ ਉਹਨਾਂ ਨੂੰ ਸਲਾਹਾਂ ਦਿੰਦੇ ਆ। ਹਾਲਾਂਕਿ ਉਹਨਾਂ ਦੇ ਵਿੱਚੋਂ ਬਹੁਤ ਘੱਟ ਲੋਕ ਆ ਜਿਹੜੇ ਜਿੱਤਦੇ ਆ। ਸੇਮ ਪੋਜੀਸ਼ਨ ਇੱਥੇ ਹੈ ਕਿ ਬਾਹਲੇ ਲੋਕ ਜਿਹੜੇ ਆ ਉਹ ਸੁਖਬੀਰ ਸਿੰਘ ਬਾਦਲ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਉਹਨਾਂ ਨੂੰ ਪਤਾ ਹੀ ਨਹੀਂ ਅਸਲ ਦੇ ਵਿੱਚ। ਤੇ ਜਿਹੜੇ ਉਹ ਲੋਕ ਨੇ ਉਹ ਬੜੀਆਂ ਕਮਜ਼ੋਰ ਤੇ ਬੜੇ ਇੱਕ ਆਧਾਰਹੀਣ ਤਰਕ ਦਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਲੀਡਰ ਬਣੇ ਰਹਿਣ। ਅਸਲ ਦੇ ਵਿੱਚ ਅੱਜ ਦਾ ਜਿਹੜਾ ਵਿਸ਼ਾ ਵਾ ਉਹ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਦੇਖ ਰੇਖ ਦੇ ਵਿੱਚ ਪਾਰਟੀ ਨੇ ਹਾਸਲ ਕੀ ਕੀਤਾ ਤੇ ਪਾਇਆ ਕੀ ਤੇ ਗਵਾਇਆ ਕੀ। ਜਿਹੜੇ ਬੰਦੇ ਕਹਿਣਾ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਹੀ ਲੀਡ ਕਰਨਾ ਚਾਹੁੰਦੇ ਆ ਪੰਜਾਬ ਨੂੰ ਜਾਂ ਕਰ ਸਕਦੇ ਆ, ਉਹ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਬੇਰੁਜ਼ਗਾਰੀ ਦੇ ਅੰਕੜੇ ਕੱਢ ਲੈਣ, ਉਸ ਤੋਂ ਵੀ ਬਾਅਦ GDP ਦੇ ਅੰਕੜੇ ਕੱਢ ਲੈਣ, ਉਸ ਤੋਂ ਵੀ ਬਾਅਦ ਮੈਂ ਉਹਨਾਂ ਦੀਆਂ ਥੋੜ੍ਹੀਆਂ ਅੱਖਾਂ ਖੋਲ੍ਹਣੀਆਂ ਚਾਹੁੰਦਾ ਵਾਂ। ਉਹ ਇਹ ਹੈ ਕਿ ਜਦੋਂ ਇਹ ਗੱਠਜੋੜ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਦੋਂ ਪੰਜਾਬ ਸਿਰ ਕਰਜ਼ਾ ਸਿਰਫ 51,153 ਕਰੋੜ ਰੁਪਏ ਦਾ ਸੀ। ਜਦੋਂ ਇਹ 10 ਸਾਲਾਂ ਬਾਅਦ ਗਏ ਪੰਜਾਬ ਦੇ ਵਿੱਚੋਂ ਤੇ ਉਦੋਂ 1,82,000 ਕਰੋੜ ਰੁਪਏ ਦਾ ਕਰਜ਼ਾ ਚੜ ਗਿਆ, ਯਾਨੀ ਕਿ 1 ਲੱਖ ਤਕਰੀਬਨ 30,000 ਕਰੋੜ ਦਾ ਕਰਜ਼ਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਪਾਰਟੀ, ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੜਾ ਕੇ ਗਏ ਆ ਪੰਜਾਬ ਦੇ ਸਿਰ। ਹੁਣ ਤੁਸੀਂ ਕਹੋਗੇ ਉਹਨਾਂ ਨੇ ਸੜਕਾਂ ਬਣਾਤੀਆਂ। ਜੇ ਸੜਕਾਂ ਬਣਾਈਆਂ ਉਹਨਾਂ ਨੇ, ਇਹਦਾ ਮਤਲਬ ਵੀ ਪੰਜਾਬ ਦੇ ਵਿੱਚ ਰੁਜ਼ਗਾਰ ਆਇਆ ਹੋਊਗਾ, ਫਿਰ ਤਾਂ ਪੰਜਾਬ ਦੀ ਡਿਵੈਲਪਮੈਂਟ ਹੋਈ ਹੋਊਗੀ। ਫਿਰ ਪੰਜਾਬ ਦੇ ਤੁਸੀਂ ਆંકੜੇ ਕੱਢ ਕੇ ਵੇਖੋ ਬੇਰੁਜ਼ਗਾਰੀ ਦੇ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਇਸੇ ਤਰ੍ਹਾਂ ਜੇ ਤੁਸੀਂ ਪੰਜਾਬ ਦੇ ਆંકੜਿਆਂ ਨੂੰ ਕੰਪੇਅਰ ਕਰੋਗੇ ਤਾਂ ਨਾਲੋਂ ਨਾਲ ਤੁਸੀਂ ਸੁਖਬੀਰ ਬਾਦਲ ਦੇ ਹਲਫਨਾਮੇ ਜ਼ਰੂਰ ਕੱਢ ਕੇ ਵੇਖਣੇ ਆ। ਉਹ ਹਲਫਨਾਮੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਟਾਈਮਾਂ ਦੇ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਆ। ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਦੇ ਵਿੱਚ ਅਥਾਹ ਵਾਧਾ ਹੋਇਆ ਵਾ। ਸੁਖਬੀਰ ਸਿੰਘ ਬਾਦਲ ਦਾ 2022 ਦਾ ਹਲਫਨਾਮਾ ਕੱਢ ਕੇ ਦੇਖੋਗੇ, ਜਿਹੜੀ ਚੋਣ ਉਹ ਹਾਰੇ ਆ। ਔਰ ਮੈਂ ਕਦੇ ਵੀ, ਅਸੀਂ ਕਿਸੇ ਪਾਰਟੀ ਦੇ ਬੇਸ਼ੱਕ ਅਸੀਂ ਕ੍ਰਿਟਿਕ ਜ਼ਰੂਰ ਆ, ਪਰ ਅਸੀਂ ਕਿਸੇ ਬੰਦੇ ਦੀ ਤੋਹੀਨ ਨਹੀਂ ਕੀਤੀ। ਅਸੀਂ ਕਿਸੇ ਨੂੰ ਹਾਰਿਆ ਜਿੱਤਿਆ ਇਦਾਂ ਨਹੀਂ ਕਹਿੰਦੇ, ਉਹ ਹਾਰੇ ਆ। ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਕਹਾਂਗੇ ਕਿ ਉਹ ਹਾਰੇ ਨੇ ਜਾਂ ਜਿੱਤੇ ਨੇ। ਤਾਂ ਇਸ ਤਰ੍ਹਾਂ, ਕਿਉਂਕਿ ਕੈਮਰੇ ਦਾ ਆਪਣਾ ਇੱਕ ਆਲੋਚਨਾ ਦਾ ਵੀ ਆਪਣਾ ਇੱਕ ਦਾਇਰਾ ਵਾ। ਜਦੋਂ ਉਹ ਸੱਤਾ ਛੱਡ ਕੇ ਜਾਂਦੇ 2017 ਦੇ ਵਿੱਚ, ਉਦੋਂ ਉਹ 1,82,000 ਕਰਜ਼ਾ ਛੱਡ ਕੇ ਜਾਂਦੇ, ਜਿਹੜਾ ਕਿ 2022 ਦੇ ਵਿੱਚ ਵੱਧ ਕੇ ਤਕਰੀਬਨ 3.25 ਲੱਖ ਕਰੋੜ ਬਣ ਜਾਂਦਾ। 2,80,85,000 ਕਰੋੜ ਦੇ ਕਰੀਬ ਇਹ ਕਰਜ਼ਾ ਹੁਣ ਪੰਜਾਬ ਦੇ ਸਿਰ ਹੈਗਾ, ਜਿਹਦੇ ਚੋਂ 1,30,000 ਕਰੋੜ ਦਾ ਕਰਜ਼ਾ ਅਕਾਲੀ ਦਲ ਦੇ ਰਾਜ ਦੇ ਵਿੱਚ ਆਇਆ। ਦੂਜੀ ਤੇ ਅਹਿਮ ਗੱਲ, ਜਿਹੜੇ ਲੋਕਾਂ ਨੂੰ ਭੁਲੇਖਾ ਕਿ ਸੁਖਬੀਰ ਸਿੰਘ ਬਾਦਲ ਨੇ ਆਹ ਕਰਤਾ, ਫਲਾਂ ਕਰਤਾ, ਇਹ ਕਰਤਾ, ਉਹ ਕਰਤਾ, ਉਹ ਪੰਜਾਬ ਬਾਦਲ ਸਾਹਿਬ ਜਦੋਂ ਤੁਸੀਂ ਜਾਣਦੇ ਹੋ ਉਦੋਂ ਪੰਜਾਬ ਦੇ ਵਿੱਚ ਇੱਕ ਅਨਾਜ ਘੁਟਾਲਾ ਹੋਇਆ ਸੀ। ਅਨਾਜ ਘੁਟਾਲੇ ਦਾ 30,000 ਕਰੋੜ ਰੁਪਏ ਦਾ ਕਰਜ਼ਾ, 30,000 ਕਰੋੜ ਰੁਪਏ ਦਾ ਘੁਟਾਲਾ ਤੁਸੀਂ ਕਰਜ਼ੇ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਗਏ ਹੋ। ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੀ ਲੀਡ ਕਰ ਸਕਦੇ ਆ। ਉਸ ਤੋਂ ਇਲਾਵਾ ਮੈਂ ਪੰਜਾਬ ਦੇ ਧਾਰਮਿਕ ਨੁਕਸਾਨ ਤੇ ਨਹੀਂ ਆਉਂਦਾ, ਕਿਉਂਕਿ ਅਸੀਂ ਆਮ ਤੌਰ ਤੇ ਬਾਈਬਲ ਕਲਾਂ ਗੋਲੀ ਕਾਂਡ, ਬਰਗਾੜੀ, ਕੋਟਕਪੂਰਾ, ਪਰਮਰਾਜੂ ਮਲਾਨੰਗਲ ਸਮੇਤ ਸੈਣੀ, ਹੋਰ ਜਿੰਨੇ ਵੀ ਇਹਨਾਂ ਦੇ ਆਲੇ ਦੁਆਲੇ, ਜਿਹੜੀ ਇਹਨਾਂ ਦੇ ਆਲੇ ਦੁਆਲੇ ਇੱਕ ਝੁੰਡ ਆ ਜਿਨ੍ਹਾਂ ਨੇ ਸਿੱਖਾਂ ਦਾ ਨੁਕਸਾਨ ਬੜਾ ਕੀਤਾ, ਉਹ ਤਾਂ ਗੱਲਾਂ ਅਸੀਂ ਕਰਦੇ ਹੀ ਨਹੀਂ। ਡੇਰਾ ਸਿਰਸਾ ਮੁਖੀ ਦੀ ਗੱਲ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦਾ ਸੀ ਕਦੇ ਪੰਜਾਬ ਦੇ ਵਿੱਚ, ਪੰਜਾਬ ਨੂੰ, ਪਰ ਉਹ ਸੁਖਬੀਰ ਸਿੰਘ ਬਾਦਲ ਦੱਸੇ ਕਿ ਕੈਲੀਫੋਰਨੀਆ ਬਣਾਉਣ ਵਾਸਤੇ ਪੰਜਾਬ ਨੂੰ, ਉਹਨੇ ਪੰਜਾਬ ਦੀ GDP ਨੂੰ ਕਿੰਨਾ ਤਾਂ ਚੁੱਕਿਆ ਵਾ, ਤੇ ਨਾਲੋਂ ਨਾਲ ਪੰਜਾਬ ਦੇ ਕਿੰਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਕੀਤੀਆਂ, ਕਿਹੜੇ ਮਹਿਕਮੇ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ। ਕਿਉਂਕਿ ਜੇ ਤੁਸੀਂ ਇਹ ਹਿਸਾਬ ਲਾਓ ਕਿ ਪੰਜਾਬ ਦੇ ਵਿੱਚ ਇੱਕ ਘਰ ਦੀ ਟਰਾਂਸਪੋਰਟ ਵੱਧ ਕੇ ਚੌਗੁਣੀ, 5 ਗੁਣਾ ਜਾਂ 6 ਗੁਣਾ ਹੋ ਗਈ, ਠੀਕ ਹੈ, ਤੇ ਇਹਦਾ ਮਤਲਬ ਪੰਜਾਬ ਵਿੱਚ ਰੁਜ਼ਗਾਰ ਆ ਰਿਹਾ ਸੀਗਾ।
ਇਹਦਾ ਮਤਲਬ ਪੰਜਾਬ ਦੇ ਦੂਜੇ ਅਦਾਰੇ ਵੀ ਵਧਲੇ ਫੁੱਲਣੇ ਸੀ। ਤਾਂ ਫਿਰ ਜੇ ਇੱਕ ਬਾਦਲ ਪਰਿਵਾਰ ਦੀ ਟਰਾਂਸਪੋਰਟ ਵੱਧ ਸਕਦੀ ਹੈ ਤੇ ਫਿਰ ਸਰਕਾਰੀ ਜਨਤਕ ਟਰਾਂਸਪੋਰਟ ਕੀ ਸੀਪੀਟੀ ਕਿਉਂ? ਪੰਜਾਬ ਦੀ ਮਾਈਨਿੰਗ ਦੇ ਵਿੱਚੋਂ ਮਹਿਜ਼ ਕੁਛ ਕੁ ਕਰੋੜ ਰੁਪਈਆ ਇਹਨਾਂ ਨੇ ਕਮਾਇਆ, ਜਦਕਿ ਇਹਨਾਂ ਦੇ ਲੀਡਰਾਂ ਤੇ ਹਜ਼ਾਰਾਂ ਕਰੋੜਾਂ ਰੁਪਏ ਕਮਾਉਣ ਦੇ ਇਲਜ਼ਾਮ ਲੱਗਦੇ ਰਹੇ। ਨਸ਼ੇ ਦਾ ਪੰਜਾਬ ਦੇ ਵਿੱਚ ਕੀ ਹਾਲ ਸੀ? ਅੱਜ ਇਹ ਕਹਿੰਦੇ ਕਿ ਅਸੀਂ ਕਿਸਾਨੀ ਦੇ ਬੜੇ ਰਾਖੇ ਆ। ਜਦੋਂ ਇਹਨਾਂ ਦੀ ਸਰਕਾਰ ਸੀ 2016 ਦੇ ਵਿੱਚ ਤਾਂ ਪੰਜਾਬ ਖੁਦਕੁਸ਼ੀਆਂ ਦੇ ਮੁਕਾਬਲੇ ਦੇ ਵਿੱਚ ਦੇਸ਼ ਭਰ ਨੂੰ ਛੱਡ ਗਿਆ ਸੀ। ਖੁਦਕੁਸ਼ੀਆਂ ਦੇ ਆંકੜੇ ਮਹਾਰਾਸ਼ਟਰ ਤੋਂ ਵੀ ਉੱਤੇ ਸਨ। ਅੱਜ ਇਹ ਕਹਿੰਦੇ ਕਿ ਜੀ ਸੁਖਬੀਰ ਸਿੰਘ ਬਾਦਲ ਆਏ ਤੇ ਸੁਖਬੀਰ ਸਿੰਘ ਬਾਦਲ ਆਉ। ਜਦੋਂ ਅੱਜ ਇਹ ਕਹਿੰਦੇ ਕਿ ਜੀ ਰਿਫਾਰਮ ਕਰਾਂਗੇ, ਝੁੰਦਾ ਦੀ ਰਿਪੋਰਟ ਆਈ ਹੈ, ਪਰਿਵਾਰ ਕੋਲੇ ਨਹੀਂ ਰਹੂਗਾ ਕੰਟਰੋਲ। ਕੱਲੇ ਬਾਦਲਾਂ ਨੇ ਆਪਦੇ ਕੋਲੇ 20 ਮਹਿਕਮੇ ਰੱਖੇ ਸੀ ਜਦੋਂ ਇਹਨਾਂ ਦੀ ਸਰਕਾਰ ਸੀ। ਵਿਕਰਮ ਮਜੀਠੀਆ, ਆਦੇਸ਼ ਪ੍ਰਤਾਪ ਕੈਰੋਂ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਹਨਾਂ ਕੋਲ 18-20 ਮਹਿਕਮੇ ਸੀ ਜੇ ਮੈਂ ਗਲਤ ਨਾ ਹੋਵਾਂ। ਕੁੱਲ ਜਿੰਨੀਆਂ ਵੀ ਮਿਨਿਸਟਰੀਆਂ ਨੇ ਉਹਨਾਂ ਦੇ ਵਿੱਚੋਂ ਹਜੇ ਤੱਕ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਜਿਹੜੇ ਨਿੱਜੀ ਥਰਮਲ ਪਾਵਰ ਪਲਾਂਟ ਆ ਉਹਨਾਂ ਨਾਲ ਮਹਿੰਗੇ ਸਮਝੌਤੇ ਕਿਉਂ ਕੀਤੇ, ਇਹਨਾਂ ਨੇ ਹਜੇ ਤੱਕ ਨਹੀਂ ਉਹਦੇ ਬਾਰੇ ਦੱਸਿਆ। ਦੂਜੀ ਗੱਲ ਇਹ ਹੈ ਕਿ ਜਿਹੜੇ ਇਹਨਾਂ ਦੇ ਚਮਚੇ ਟਾਈਪ ਲੋਕ ਆ ਜਿਨ੍ਹਾਂ ਦਾ ਘੇਰਾ ਇਹਨਾਂ ਦੇ ਆਲੇ ਦੁਆਲੇ ਰਹਿੰਦਾ ਵਾ, ਉਹ ਕਹਿੰਦੇ ਕਿ ਜੇ ਬਾਦਲ ਸਾਹਿਬ ਪ੍ਰਧਾਨਗੀ ਤੋਂ ਹਟ ਗਏ ਤਾਂ ਫਿਰ ਪਾਰਟੀ ਦਾ ਬਣੂਗੀ, ਕਿਉਂਕਿ ਉਹਨੂੰ ਚਲਾਉਣ ਵਾਸਤੇ ਪੈਸਾ ਚਾਹੀਦਾ ਵਾ। ਤੇ ਜਦੋਂ ਬਾਦਲ ਪ੍ਰਧਾਨ ਨਹੀਂ ਸੀ, ਸ਼੍ਰੋਮਣੀ ਅਕਾਲੀ ਦਲ ਤਾਂ ਉਦੋਂ ਵੀ ਸੀ। ਤੁਸੀਂ ਸ਼ਖਸੀ ਪੂਜਾ 'ਚ ਫਸੇ ਹੋਏ ਹੋ। ਤੁਸੀਂ ਪਲੇਟਾਂ ਚੱਕ ਕੇ ਇਧਰੋਂ ਉਧਰ, ਉਸ ਕੁਰਸੀ ਤੇ ਇਧਰ, ਜੇ ਸੁਖਬੀਰ ਇੱਥੇ ਬੈਠੇ ਆ ਤੁਸੀਂ ਇੱਧਰ ਬਹਿ ਜਾਂਦੇ ਹੋ, ਜੇ ਇੱਥੇ ਬੈਠੇ ਤਾਂ ਤੁਸੀਂ ਇੱਧਰ ਬਹਿ ਜਾਂਦੇ ਹੋ। ਫਰਕ ਕੋਈ ਖਾਸ ਨਹੀਂ ਹੈ। ਉਸ ਤੋਂ ਬਾਅਦ ਇਹ ਗੱਲ ਸਮਝ ਨਹੀਂ ਰਹੇ ਇਹਨਾਂ ਨੂੰ ਚਾਹਣ ਵਾਲੇ ਲੋਕ ਅਸਲ ਦੇ ਵਿੱਚ, ਜਾਂ ਦੂਜੇ ਹੋਰ ਲੋਕ ਜਿਹੜੇ ਸਿਆਸੀ ਵਿਸ਼ਲੇਸ਼ਕ ਹੈ, ਕਿ ਇਹ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਇਹਨੇ ਬੜੇ ਮੋਰਚੇ ਲਾਏ ਆ। ਇਹਨੇ ਐਮਰਜੈਂਸੀ ਦਾ ਵਿਰੋਧ ਕੀਤਾ, ਇਹਨੇ ਪੰਜਾਬ ਦੇ ਪਾਣੀਆਂ ਖਾਤਰ ਮੋਰਚੇ ਲਾਏ, ਪੰਜਾਬ ਦੇ ਲਈ ਐਮਰਜੈਂਸੀ ਵਿਰੁੱਧ ਮੋਰਚੇ ਲਾਏ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ, ਪਰ ਇਸ ਗੱਲ ਦੇ ਵਿੱਚੋਂ ਨਿਕਲ ਨਹੀਂ ਰਹੇ ਕਿ ਹੁਣ ਇਹ ਪਾਰਟੀ ਕੈਪਚਰਡ ਆ। ਜਥੇਦਾਰ ਟੌੜਾ ਦੇ ਕਦੇ ਬਿਆਨ ਕੱਢ ਕੇ ਪੜ੍ਹੋ ਤੁਸੀਂ, ਜੇ 4-10 ਮਿੰਟ ਹੈਗਾ ਤੁਹਾਡੇ ਕੋਲੇ। ਉਹ ਬਾਦਲ ਸਾਹਿਬ ਨੂੰ ਕਹਿੰਦੇ ਸੀ, ਬਾਦਲ ਸਾਹਿਬ ਤੁਸੀਂ ਜਿਹੜੀ ਸਿਆਸਤ ਕਰ ਰਹੇ ਹੋ ਇਹਦੇ ਜਿਹੜੇ ਸਿੱਟੇ ਆ ਉਹ ਮਾੜੇ ਨਿਕਲਣਗੇ। ਉਹ ਤਾਂ ਕਹਿੰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਾਦਲ ਸਾਹਿਬ ਪੁੱਤਰ ਮੋਹ ਦੇ ਵਿੱਚ ਫਸ ਕੇ ਹੁਣ ਪਾਰਟੀ ਦੀ ਵਾਗਡੋਰ ਪੁੱਤਰ ਨੂੰ ਫੜਾਉਣ ਜਾ ਰਹੇ ਨੇ, ਯਾਨੀ ਕਿ 2003-4 ਦੀਆਂ ਮੈਂ ਗੱਲਾਂ ਕਰ ਰਿਹਾ ਵਾਂ। ਉਸ ਤੋਂ ਬਾਅਦ ਜਿਹੜੀ ਗੱਲ ਆ ਅਸਲ ਦੇ ਵਿੱਚ ਗੁਰਬਾਣੀ ਵਾਲੇ ਮਸਲੇ ਤੇ ਮੈਂ ਆਇਆ ਹੀ ਨਹੀਂ ਆ ਕਿ ਇਹਨਾਂ ਦਾ ਇੱਕ ਚੈਨਲ ਆ, ਉਹ ਚੈਨਲ ਤੇ ਗੁਰਬਾਣੀ ਪ੍ਰਸਾਰਿਤ ਕਰਦਾ, ਦੂਜੇ ਚੈਨਲਾਂ ਨੂੰ ਇਹਨਾਂ ਨੇ ਵਿਰਵਾ ਕੀਤਾ ਗਿਆ। ਗੁਰਬਾਣੀ ਦਾ ਪੇਟੈਂਟ ਤਾਂ ਕਿਸੇ ਕੋਲੇ ਵੀ ਨਹੀਂ, ਉਹ ਤਾਂ ਗੁਰੂ ਮਹਾਰਾਜ ਨੇ ਸਾਰੀ ਕਾਇਨਾਤ ਲਈ ਬਣਾਈ ਹੋਈ ਹੈ। ਤੁਸੀਂ ਉਹਦਾ ਲਾਇਸੈਂਸ ਕਰਾਈ ਬੈਠੇ ਹੋ, ਪੇਟੈਂਟ ਕਰੀ ਬੈਠੇ ਹੋ, ਘਰ ਦਾ ਰਾਜ ਬਣਾਈ ਬੈਠੇ ਹੋ, ਔਰ ਘਰ ਦਾ ਰਾਜ ਰਿਹਾ ਵੀ ਹੈ ਤੁਹਾਡੇ ਕੋਲੇ। ਜਦੋਂ ਇੰਨੀਆਂ ਮਿਨਿਸਟਰੀਆਂ ਸੀ 2007 ਤੋਂ ਲੈ ਕੇ 17 ਤੱਕ ਘਰ ਦਾ ਹੀ ਰਾਜ ਸੀ। ਇੱਕ ਵੀ ਬੰਦਾ ਅਕਾਲੀ ਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਖੁਦ ਇਹ ਆંકੜੇ ਕੱਢ ਕੇ ਲਿਆਉਣ ਕਿ ਜਦੋਂ 2007 ਤੋਂ ਲੈ ਕੇ 2017 ਤੱਕ ਉਹਨਾਂ ਦੀ ਸਰਕਾਰ ਰਹੀ ਹੈ, ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਕਿੰਨੀ ਵਧੀ ਜਾਂ ਕਿੱਥੇ ਸੀ, ਪੰਜਾਬ ਦੇ ਵਿੱਚ GDP ਕਿੱਥੇ ਸੀ। ਜੇਕਰ ਨਿੱਜੀ ਘਰ ਇੱਕ ਘਰਾਣਾ ਕੁਛ ਕੁ ਬੱਸਾਂ ਤੋਂ ਇੰਨੀਆਂ ਬੱਸਾਂ ਪਾ ਸਕਦਾ ਤੇ ਫਿਰ ਸਾਡੀਆਂ ਜਿਹੜੀਆਂ ਆਪਦੀਆਂ ਬੱਸਾਂ ਸੀ ਟਰਾਂਸਪੋਰਟ, ਉਹ ਕਾਹਤੋਂ ਫੇਲ ਹੋਈ ਰਹੀ। ਤੇ ਦੂਜੇ ਪਾਸੇ ਪੰਜਾਬ ਦੇ ਕਾਲਜਾਂ, ਹਸਪਤਾਲਾਂ, ਪੰਜਾਬ ਦੀਆਂ ਹੋਰ ਜਿੰਨੇ ਜਨਤਕ ਅਦਾਰੇ ਆ, ਜੇਲ੍ਹਾਂ ਵੀ ਵਿਕੀਆਂ, ਜੇਲ੍ਹਾਂ ਦੀਆਂ ਥਾਵਾਂ ਵਿਕੀਆਂ ਪੰਜਾਬ ਦੇ ਵਿੱਚ। ਸੋ ਇਹ ਆ। ਉਸ ਤੋਂ ਬਾਅਦ ਕਿੰਨੇ ਨਜਾਇਜ਼ ਕਬਜ਼ੇ ਹੋਏ ਜਿਹੜੇ ਅੱਜ ਪਾਰਟੀ ਕਹਿੰਦੀ, ਕੁਲਦੀਪ ਧਾਲੀਵਾਲ ਕਹਿੰਦੇ ਕਿ ਅਸੀਂ ਛੁਡਾਏ ਆ। ਸੋ ਹਰ ਤਬਕੇ, ਹਰ ਵਿਭਾਗ ਦੇ ਵਿੱਚ ਨਿਗਾਰ ਹੀ ਨਿਗਾਰ ਤੁਹਾਡੇ ਜਥੇਦਾਰ ਥਾਣਿਆਂ 'ਚ ਬਹਿ ਕੇ ਮਨ ਚਾਹੇ ਬੰਦੇ ਤੇ ਪਰਚਾ ਪਵਾਉਂਦੇ ਹੁੰਦੇ ਸੀ। ਤੇ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਕਿ ਮੇਰੀ ਆ ਲਾਲ ਡੈਰੀ ਅਫਸਰਾਂ ਨੂੰ। ਉਹ ਹੰਕਾਰ ਦਾ ਸਿਖਰ ਸੀ। ਜਦੋਂ ਤੁਸੀਂ ਕਿਸੇ ਅਫਸਰ ਨੂੰ ਕਹਿਣਾ ਹੋ ਨਾ ਕਿ ਮੇਰੇ ਕੋਲ ਲਾਲ ਡੈਰੀ ਹੈ, ਤੁਸੀਂ ਤਾਂ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸੀ, 10 ਸਾਲਾਂ ਬਾਅਦ ਤੁਹਾਡੀਆਂ 5 ਸੀਟਾਂ ਵੀ ਨਹੀਂ ਆਈਆਂ। ਸੋ ਸਮਝੋ ਹਾਲਾਤ ਨੂੰ, ਸਮਝੋ ਹਾਲਾਤ ਕੀ ਨੇ। ਉਸ ਤੋਂ ਵੀ ਬਾਅਦ ਖੇਤੀ ਕਾਨੂੰਨਾਂ ਦਾ ਸੁਖਬੀਰ ਸਿੰਘ ਬਾਦਲ ਨੇ ਪੱਖ ਪੂਰਿਆ। ਤੁਹਾਨੂੰ ਦੋਨਾਂ ਬੀਬਾ ਬਾਦਲ ਜੀ, ਬੀਬਾ ਹਰਸਿਮਰਤ ਕੌਰ ਬਾਦਲ ਜੀ ਤੇ ਸੁਖਬੀਰ ਬਾਦਲ ਦੋਨਾਂ ਦੀਆਂ ਵੀਡੀਓ ਕੱਢ ਕੇ ਦੇਖ ਲਓ, ਪੂਰਾ ਪੱਖ ਪੂਰਿਆ ਵਾ ਇਹਨਾਂ ਨੇ ਖੇਤੀ ਕਾਨੂੰਨਾਂ ਦਾ। ਤੇ ਬਾਅਦ ਦੇ ਵਿੱਚ ਯੂ ਟਰਨ। ਅੱਜ ਵੀ ਗੱਠਜੋੜ ਟੁੱਟਿਆ ਨਹੀਂ ਹੈ, ਕਿਉਂਕਿ ਗੱਠਜੋੜ 'ਚ ਟੁੱਟਿਆ ਹੋਵੇ ਤਾਂ ਫਿਰ ਮੋਦੀ ਸਾਹਿਬ ਦੀਆਂ ਜਿਹੜੀਆਂ ਵਧੀਕੀਆਂ ਨੇ, ਮਸਲਨ ਸੰਸਦ ਦੇ ਵਿੱਚੋਂ, ਸੰਸਦ ਦੀ ਕਾਰਵਾਈ 'ਚੋਂ ਸ਼ਬਦ ਕੱਢਣੇ ਜਾਂ ਹੋਰ ਕਦੇ ਬੋਲੇ। ਤੁਸੀਂ ਉਹ ਪਾਰਟੀ ਦੇ ਨੁਮਾਇੰਦੇ ਹੋ ਜਿਹੜੀ ਪਾਰਟੀ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਔਰ ਹਿੱਕ ਠੋਕ ਕੇ ਕੀਤਾ, ਜਿਹੜੀ ਪਾਰਟੀ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ, ਜਿਹੜੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਖਾਤਰ ਮੋਰਚੇ ਲਾਏ। ਤੇ ਤੁਸੀਂ ਧਾਰਾ 370 ਤੋੜਨ ਵੇਲੇ ਅਖੰਡ ਭਾਰਤ ਦੀ ਗੱਲ ਕਰਨ ਲੱਗ ਪਏ। ਇੱਥੋਂ ਤੁਹਾਡਾ ਨਿਗਾਰ ਸ਼ੁਰੂ ਹੋਇਆ। ਉਸ ਤੋਂ ਹੀ ਬਾਅਦ ਲਾਲ ਡੈਰੀਆਂ ਵਾਲੀ ਗੱਲ ਤਾਂ ਆਪਾਂ ਕਰ ਹੀ ਚੁੱਕੇ ਹਾਂ ਔਰ ਤੁਹਾਨੂੰ ਦੱਸਿਆ ਵੀ ਹੈ ਕਿ ਲਾਲ ਡੈਰੀਆਂ ਨੇ ਕਿੰਨਾ ਨੁਕਸਾਨ ਕੀਤਾ ਔਰ ਲਾਲ ਡੈਰੀਆਂ ਵਾਲੇ ਦਬਕੇ ਨੇ ਕਿੱਥੋਂ ਤੋਂ ਕਿੱਥੇ ਪਹੁੰਚਾਤਾ।
ਅੱਜ ਇੱਕ ਵੱਡਾ ਸਵਾਲ ਹੋ ਰਿਹਾ, ਜਿਹੜੇ ਲੋਕ ਕਹਿ ਰਹੇ ਨੇ ਨਾ, ਖਾਸ ਕਰਕੇ ਸੁਖਬੀਰ ਜੀ ਤਾਂ ਬਣੇ ਰਹਿਣਗੇ ਪ੍ਰਧਾਨ, ਉਹ ਬਿਲਕੁਲ ਉਹਨਾਂ ਲੋਕਾਂ ਵਰਗੇ ਜਿਨ੍ਹਾਂ ਨੂੰ ਰਾਹੁਲ ਗਾਂਧੀ ਚੋਂ ਲੀਡਰ ਦਿਖਦਾ। ਅਕਾਲੀ ਦਲ ਦਾ ਇੱਕ ਵੀ ਨੁਮਾਇੰਦਾ ਜਾਂ ਇੱਕ ਵੀ ਬੰਦਾ ਕੀ ਅੱਜ ਸੁਖਬੀਰ ਸਿੰਘ ਬਾਦਲ ਦੇ ਹਾਣ ਦਾ ਨਹੀਂ ਹੈ? ਕੀ ਨੁਮਾਇੰਦਗੀ ਕਰਨ ਦੇ ਆਪਣੇ ਆਪ ਨੂੰ ਕਾਬਲ ਹੀ ਨਹੀਂ ਸਮਝਦਾ? ਅਕਾਲੀ ਦਲ ਦੇ ਵਿੱਚ ਕੋਈ ਵੀ ਲੀਡਰ ਹੈ ਜਿਹੜਾ, ਅਕਾਲੀ ਦਲ ਦੇ ਵਿੱਚ ਬੇਚੈਨੀ ਦਾ ਆਲਮ ਬਹੁਤ ਚਿਰ ਤੋਂ ਆ। ਅਕਾਲੀ ਦਲ ਦੇ ਵਿੱਚ ਬੇਚੈਨੀ ਅੱਜ ਦੀ ਨਹੀਂ, ਕਦੇ ਸੁਖਦੇਵ ਸਿੰਘ ਢੀਂਡਸਾ ਰੁੱਸ ਕੇ ਗਏ, ਕਦੇ ਬ੍ਰਹਮਪੁਰਾ, ਕਦੇ ਸੇਖਵਾਂ, ਅਜਨਾਲਾ। ਉਹ ਗੱਲ ਵੱਖਰੀ ਹੈ ਕਿ ਇਹ ਪੱਤਨ ਝਟ ਕੇ ਮੁੜੇ ਵੀ, ਬ੍ਰਹਮਪੁਰਾ ਵੀ ਮੁੜੇ, ਅਜਨਾਲਾ ਵੀ, ਸੇਖਵਾਂ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਇਆਲੀ ਤੇ ਚੰਦੂ ਮਾਜਰਾ ਨੇ ਜ਼ਰੂਰ ਹੁਣ ਜਿਹੜੀ ਆ ਉਹ ਆਪਦੀ ਗੱਲ ਜਿਹੜੀ ਹੈ ਠੋਕ ਕੇ ਵਜਾ ਕੇ ਰੱਖੀ ਹੈ। ਸੋ ਇਹ ਰਿਪੋਰਟ ਕਾਰਡ ਆ ਸ਼੍ਰੋਮਣੀ ਅਕਾਲੀ ਦਲ ਦਾ, ਜਿਹੜੀ ਪਾਰਟੀ ਬਾਰੇ ਕਿਹਾ ਜਾ ਰਿਹਾ ਕਿ ਖੇਤਰੀ ਪਾਰਟੀ ਹੈ, ਪੰਜਾਬ ਦੀ ਨੁਮਾਇੰਦਾ ਪਾਰਟੀ ਹੈ। ਬਿਲਕੁਲ ਮੈਂ ਸ਼ੁਰੂਆਤ ਹੀ ਇੱਥੋਂ ਕੀਤੀ ਸੀਗੀ ਕਿ ਪੰਜਾਬ ਦਾ ਹੀ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਰਹੀ ਹੈ। ਅਕਾਲੀ ਦਲ ਪੰਜਾਬ ਦੀ ਨੁਮਾਇੰਦਾ ਪਾਰਟੀ ਰਹੀ ਹੈ, ਖੇਤਰੀ ਪਾਰਟੀਆਂ ਦੇ ਵਿੱਚੋਂ ਡੋਮੀਨੇਟਡ ਪਾਰਟੀ ਰਹੀ ਹੈ। ਮੈਂ ਕਹਿ ਸਕਦਾ ਇਹ ਗੱਲ, ਪਰ ਡੇਰਾ ਸਿਰਸਾ ਤੋਂ ਮਾਫੀ ਮੰਗ ਕੇ ਪੰਥਕ ਹਿੱਤ ਸੁਰੱਖਿਅਤ ਰਹਿ ਗਏ, ਕਿ ਸਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਾ ਕੇ ਪੰਥਕ ਪਾਰਟੀ ਰਹਿ ਗਈ। ਇੱਕ ਪਾਸੇ ਫਕਰੇ ਕੌਮ, ਦੂਜੇ ਪਾਸੇ ਇਹੋ ਜਿਹੀਆਂ ਗੱਲਾਂ, ਇੱਕ ਪਾਸੇ ਪੰਥ ਰਤਨ, ਦੂਜੇ ਪਾਸੇ ਬਹਿਬਲ ਕਲਾਂ ਦੇ ਵਿੱਚ ਗੋਲੀਆਂ ਚੱਲੀਆਂ ਤੁਹਾਡੇ ਰਾਜ ਦੇ ਵਿੱਚ। ਸੋ ਇਹ ਕੰਟਰਾਡਿਕਟ ਗੱਲਾਂ ਨੇ। ਇੱਕ ਇਹਨਾਂ ਦਾ ਚੈਨਲ ਆ ਭੌਂਪੂ, ਜਿਹੜਾ ਜਿਨ੍ਹਾਂ ਨੇ 4 ਬੰਦੇ ਰੱਬ ਬਣਾਏ ਹੋਏ ਸੀ, ਵਿਕਰਮ ਮਜੀਠੀਆ, ਪ੍ਰਕਾਸ਼ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ। ਚੈਨਲਾਂ ਤੋਂ ਯਾਦ ਆਇਆ, ਬਾਦਲ ਸਾਹਿਬ ਤੁਸੀਂ ਆਪ ਹੀ ਦੱਸੋ ਤੁਹਾਡੇ ਰਾਜ ਦੇ ਵਿੱਚ ਕਿੰਨੇ ਕੁ ਚੈਨਲ ਜਿਹੜੇ ਆ ਉਹ ਉਹਨਾਂ ਨੇ ਗਰੋ ਕੀਤਾ? ਮੈਨੂੰ ਯਾਦ ਹੈ ਇੱਕ ਚੈਨਲ ਨੇ ਲਾਂਚਿੰਗ ਪਾਰਟੀ ਰੱਖੀ ਹੋਈ ਸੀ, ਉਹ ਤੁਸੀਂ ਰੱਦ ਕਰਾਈ। ਇੱਕ ਚੈਨਲ ਕਮਰ ਸੰਧੂ ਲੈ ਕੇ ਆਏ ਸੀ, ਡੇ ਐਂਡ ਨਾਈਟ ਨਿਊਜ਼, ਉਹਦੇ ਤੁਸੀਂ ਕਿੱਸੇ ਕੱਢ ਕੇ ਦੇਖ ਲਓ, ਉਹਦੇ ਵੀ ਐਲੀਗੇਸ਼ਨ ਤੁਹਾਡੇ ਤੇ ਲੱਗਦੇ ਕਿ ਤੁਸੀਂ ਬੰਦ ਕਰਾਇਆ ਵਾ। ਸੋ ਨਾ ਤੁਸੀਂ ਮੀਡੀਆ ਨੂੰ ਆਵਾਜ਼ ਚੁੱਕਣ ਦਿੱਤੀ, ਨਾ ਤੁਸੀਂ ਪੱਤਰਕਾਰਾਂ ਨੂੰ ਆਵਾਜ਼ ਚੁੱਕਣ ਦਿੱਤੀ, ਨਾ ਵਿਰੋਧੀ ਧਿਰਾਂ ਨੂੰ ਆਵਾਜ਼ ਚੁੱਕਣ ਦਿੱਤੀ। ਤੁਹਾਡੇ ਜਥੇਦਾਰ ਥਾਣਿਆਂ 'ਚ ਬਹਿ ਕੇ ਪਰਚੇ ਕੱਢਦੇ ਰਹੇ ਬਾਏ ਨੇਮ ਲੈ ਕੇ ਲੋਕਾਂ ਦਾ, ਕਿ ਯਾਰ ਆਹ ਫਲਾਣੇ ਤੇ ਕੱਟਣਾ, ਫਲਾਣੇ ਤੇ ਪਰਚਾ ਪਾਉਣਾ। ਤੇ ਅੱਜ ਤੁਸੀਂ ਕਹਿੰਦੇ ਹੋ ਕਿ ਜੀ ਸੁਖਬੀਰ ਵਰਗਾ ਤਾਂ ਲੀਡਰ ਹੀ ਹੈ ਨਹੀਂ। ਸੁਖਬੀਰ ਬਾਦਲ ਦੇ ਆਪਦੇ ਰਾਜਕਾਲ ਦੇ ਵਿੱਚ ਬਾਦਲ ਸਾਹਿਬ ਬੜਾ ਗਰੋ ਕੀਤਾ ਤੁਹਾਡੇ ਕਾਰੋਬਾਰ ਨੇ, ਸੁੱਖ ਵਿਲਾਸ, ਬੱਸਾਂ, ਟਰਾਂਸਪੋਰਟ, ਚੈਨਲ, ਮਾਈਨਿੰਗ, ਪਤਾ ਨਹੀਂ ਕੀ ਕੁਛ। ਪਰ ਪੰਜਾਬ ਦਾ ਕੀ ਹਾਲ ਰਿਹਾ? ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਬੇਰੁਜ਼ਗਾਰੀ ਦੇ ਅੰਕੜੇ ਕੱਢ ਕੇ ਦੇਖੋ। ਕਦੇ ਪੁੱਛੋ ਬਾਦਲ ਸਾਹਿਬ ਨੂੰ ਕਿ ਅਨਾਜ ਘੁਟਾਲਾ ਕਰਜ਼ੇ ਦੇ ਵਿੱਚ ਕਿਉਂ ਤਬਦੀਲ ਹੋ ਗਿਆ। ਕਦੇ ਪੁੱਛੋ ਬਾਦਲ ਸਾਹਿਬ ਤੋਂ ਕਿ ਮਹਿੰਗੇ ਜਿਹੜੇ ਤੁਸੀਂ ਕੰਟਰੈਕਟ ਕੀਤੇ ਆ ਬਿਜਲੀ ਥਰਮਲ ਵਾਲਿਆਂ ਨਾਲ, ਉਹ ਕਿਉਂ ਕੀਤੇ। ਕਦੇ ਪੁੱਛੋ ਬਾਦਲ ਸਾਹਿਬ ਨੂੰ ਕਿ ਜੇ ਤੁਹਾਡਾ ਕਾਰੋਬਾਰ ਆਪਣਾ ਵੱਧ ਸਕਦਾ ਤੇ ਪੰਜਾਬ ਦਾ ਕਾਰੋਬਾਰ ਕਿਉਂ ਨਹੀਂ ਵਧਿਆ। ਕਦੇ ਪੁੱਛੋ ਬਾਦਲ ਸਾਹਿਬ ਨੂੰ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੀ ਬਜਾਏ ਤੁਸੀਂ ਉਹਨਾਂ ਦਾ ਪੱਖ ਪੂਰਦੇ ਰਹੇ। ਪਹਿਲਾਂ ਮੁੜ ਕੇ ਗੱਠ ਜੋੜਾ ਤੋੜਿਆ, ਲੋਕਾਂ ਤੋਂ ਡਰਦਿਆਂ ਨੇ ਤੋੜਿਆ। ਕਦੇ ਪੁੱਛੋ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਤੁਹਾਡੇ ਰਾਜਕਾਲ ਦੇ ਵਿੱਚ ਹੀ, ਜਦੋਂ ਤੁਹਾਡੀ ਗੁੱਡੀ ਚੜੀ ਹੋਈ ਸੀ, ਉਦੋਂ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਖੁਦਕੁਸ਼ੀਆਂ ਕਿੰਨੀਆਂ ਹੋਈਆਂ, ਬੇਰੁਜ਼ਗਾਰੀ ਦੇ ਅੰਕੜੇ ਕੀ ਸੀ। ਸੋ ਇਹ ਰਿਪੋਰਟ ਕਾਰਡ ਆ। ਅੱਜ ਵੀ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਜਾਂ ਬਾਦਲ ਪਰਿਵਾਰ ਹੀ ਪ੍ਰਧਾਨਗੀ ਕਰੂਗਾ, ਠੀਕ ਹੈ, ਉਹਨਾਂ ਦੀ ਪੂਜਾ ਦੇ ਸਰੋਤ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਪੂਜਣਯੋਗ ਹੋਣਗੇ। ਪਰ ਇਹ ਲੋਕ ਜਿਹੜੇ ਰਾਹੁਲ ਗਾਂਧੀ ਦੇ ਆਲੇ ਦੁਆਲੇ ਫਿਰਦੇ ਨੇ, ਜਾਂ ਜਿਹੜੇ ਇਹ ਦੇਖਦੇ ਨੇ ਕਿ ਕੇਜਰੀਵਾਲ ਹੀ ਸਾਰਾ ਕੁਛ ਹੈ, ਜਿਨ੍ਹਾਂ ਨੂੰ ਇਹ ਲੱਗਦਾ ਕਿ ਕੇਜਰੀਵਾਲ ਦੇਸ਼ ਦੀ ਕਾਇਆ ਪਲਟ ਦੂਗਾ, ਜਿਨ੍ਹਾਂ ਨੂੰ ਇਹ ਲੱਗਦਾ ਕਿ ਮੋਦੀ ਸਾਹਿਬ ਹੀ ਸਰਬ ਕਲਾ ਸਮਰੱਥ ਨੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਗਾਂਧੀਆਂ ਤੋਂ ਬਿਨਾਂ ਕਾਂਗਰਸ ਚੱਲਣੀ ਨਹੀਂ, ਇਹਨਾਂ ਲੋਕਾਂ 'ਚ ਕੋਈ ਬਹੁਤਾ ਫਰਕ ਨਹੀਂ ਹੈ। ਕਿੰਨੇ ਲੀਡਰ ਪੈਦਾ ਕੀਤੇ ਆਮ ਘਰਾਂ ਦੇ। ਮਾਲਵੇ 'ਚ ਚੱਲ ਪੋ, ਸਿਕੰਦਰ ਮਲੂਕਾ ਦੇ ਮੁੰਡੇ ਕੋਲੇ ਜ਼ਿੰਮੇਵਾਰੀਆਂ ਨੇ, ਅਹਿਮ ਜ਼ਿੰਮੇਵਾਰੀਆਂ ਨੇ। ਭੁੰਦਰ ਸਾਹਿਬ ਦੇ ਮੁੰਡੇ ਕੋਲੇ, ਗਾਂ ਚੰਦੂ ਮਾਜਰੇ ਦੇ ਮੁੰਡੇ ਕੋਲੇ ਕਿੰਨੇ ਹੀ ਲੋਕ ਨੇ ਜਿਹਨੇ ਤੁਸੀਂ ਆਪਦੇ ਗਾਂ ਦੀ ਗਾਂ ਪੁੱਤ ਬਣਾਏ ਗਏ। ਬਾਦਲ ਸਾਹਿਬ ਨਾਲ ਜੇਲ੍ਹਾਂ ਕੌਣ ਕੱਟਦੇ ਰਹੇ ਤੇ ਅੱਗੇ ਲੱਡੂ ਖਾਣ ਵੇਲੇ ਹੋਰ ਕੋਈ ਅੱਗੇ ਹੋ ਗਿਆ। ਸੋ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਸ਼ਾਨਾਮਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਕੱਲ੍ਹ ਮੰਗ ਵੀ ਉੱਠ ਰਹੀ ਹੈ ਕਿ ਬਾਦਲ ਸਾਹਿਬ ਨੂੰ ਬਦਲਿਆ ਜਾਵੇ, ਸੁਖਬੀਰ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਤੋਂ ਪ੍ਰਧਾਨਗੀ ਲਈ ਜਾਵੇ। ਪਰ ਇਹ ਸਭ ਨੂੰ ਪਤਾ ਹੈ ਕਿ ਜੇਕਰ ਇੱਕ ਵਾਰੀ ਪ੍ਰਧਾਨਗੀ ਚਲੇਗੀ ਮੁੜ ਕੇ ਵਾਪਸ ਨਹੀਂ ਆਉਣੀ, ਸਭ ਜਾਣਦੇ ਨੇ। ਪਰ ਅਸਲ ਵਿੱਚ ਕੁਝ ਚਮਚਾ ਟਾਈਪ, ਕੁਝ ਚਾਪਲੂਸ ਟਾਈਪ ਲੋਕ ਜਿਹੜੇ ਆ ਉਹ ਹਜੇ ਵੀ ਸੁਖਬੀਰ ਸਿੰਘ ਬਾਦਲ ਦਾ ਪੱਖ ਪੂਰਦੇ ਨੇ। ਬਹੁਤ ਬਹੁਤ